ਨਿਊਸਮ ਦੀ ਬਹੁਤ ਹੀ ਨੇੜਲੀ ਜਿਹੜੀ ਰਹੀ ਆ ਜੀ ਵਿਲੀਅਮਸ ਡੈਨਾ ਵਿਲੀਅਮਸ, ਜੀ ਜਿਹੜੀ ਫੜੀ ਗਈ ਆ ਹੁਣੇ FBI ਨੇ ਗ੍ਰਿਫਤਾਰ ਕੀਤੀ ਆ। ਧਾਂਦਲੀ ਜਿਹੜੀ ਉਹਨੇ $2.25 ਲੱਖ ਨੂੰ ਇੱਕ ਕੈਂਪੇਨ ਦੇ ਵਿੱਚੋਂ ਆਈ ਥਿੰਕ ਹੈਵੀਅਰ ਬਸੇਰਾ ਦੇ ਜਿਹੜੇ ਕੈਂਪੇਨ ਨੂੰ ਉਹਨੇ ਖੋਰਾ ਲਾ ਕੇ ਜਿਹੜਾ ਉਸ ਪਾਸੇ ਵੱਲ ਨੂੰ ਲੈ ਗਈ ਸੀ। ਸੋ ਹੁਣ ਇਹਦੇ ਵਿੱਚ ਦੱਸਦੇ ਜਾਈਏ ਵੀ ਇਹ ਜਿਹੜੀ ਡੈਨਾ ਵਿਲੀਅਮਸ ਉਹੀ ਆ ਜਿਹੜੀ ਨਿਊਸਮ ਦੀ ਚੀਫ ਆਫ ਸਟਾਫ ਰਹੀ ਆ, ਜਿਹੜੀ ਇੱਕ ਟਾਈਮ ਦੇ ਉੱਤੇ ਜਸਮੀਤ ਬੈਂਸ ਦੇ ਉਲਟ ਖੁੱਲ ਕੇ ਜਿਹੜੀ ਉਹਦੇ ਉਲਟ ਜਿਹੜੀ ਉਹ ਚੱਲਦੀ ਸੀਗੀ। ਸੋ ਇਹਦਾ ਜਿਹੜਾ ਨਾ ਸਿੱਧਾ ਜਿਹੜਾ ਸੰਬੰਧ ਆ ਨਾਲ ਦੇ ਨਾਲ ਹਰਜੋਤ ਸਿੰਘ ਜੀ ਉਹਨਾਂ ਸੰਸਥਾਵਾਂ ਦੇ ਨਾਲ, ਲੌਬਿੰਗ ਦੇ ਵਿੱਚ ਉਹਨਾਂ ਸੰਸਥਾਵਾਂ ਦੇ ਨਾਲ ਜਿਹੜਾ ਉਹ ਜੁੜਿਆ ਆ, ਜਿਹਦੇ ਵਿੱਚ ਰਾਸ਼ਟਰੀ ਸਮਾਜ ਸੇਵਕ ਸੰਘ ਜਿਹੜਾ RSS ਆ, ਉਹਨਾਂ ਤੋਂ ਲੱਖਾਂ ਹੀ ਡਾਲਰ ਜਿਹੜੇ ਲੌਬਿੰਗ ਦੇ ਲਈ ਜਿਹੜੇ ਉਹ ਲੈ ਕੇ ਉਹਨਾਂ ਦੀ ਗੱਲ ਨੂੰ ਇਸ ਬੀਬੀ ਨੇ ਗਾਂ ਜਿਹੜਾ ਉਹ ਪ੍ਰਚਾਰਿਆ ਆ। ਸੋ ਇਹ ਲੱਗਦਾ ਵੀ ਜਿਹੜਾ 509 ਬਿੱਲ ਵੀ ਹੋ ਸਕਦਾ ਇਹਦੇ ਥਰੂ ਹੀ 509 403 ਇਹ ਜਿਹੜੇ ਬਿੱਲ ਬਿਲਕੁਲ ਤੁਸੀਂ ਸਹੀ ਗੱਲ ਜਿਹੜੀ ਕਰ ਰਹੇ ਆ ਇਸ ਦੇ ਵਿੱਚ ਵੀ ਇਹ ਬੀਬੀ ਜਸਮੀਤ ਬੈਂਸ ਦੇ ਉਲਟ ਹੋਣ ਦੇ ਖਾਤਰ, ਕਿਉਂਕਿ ਜਸਮੀਤ ਬੈਂਸ ਉਸ ਟਾਈਮ ਦੇ ਉੱਤੇ ਤੁਹਾਨੂੰ ਦੱਸਦੇ ਜਾਈਏ ਜਦੋਂ ਗੈਸ ਟੈਕਸ ਲਾਉਣਾ ਸੀ, ਇਹ ਕੱਲੀ ਡੈਮੋਕ੍ਰੇਟ ਸੀ ਜਿਹੜੀ ਡਾਕਟਰ ਜਸਮੀਤ ਬੈਂਸ, ਜਿਸਨੇ ਆਪਣੇ ਕੰਸਟੀਚੁਐਂਟਸ ਦੀ ਗੱਲ ਨੂੰ ਸੁਣਦੇ ਹੋਏ ਉਸ ਟੈਕਸ ਵਧਾਉਣ ਦੇ ਉਲਟ ਜਿਹੜਾ ਉਹ ਕੀਤਾ ਸੀ। ਉਸ ਤੋਂ ਬਾਅਦ ਉਹਨੂੰ ਉਹ ਕਮੇਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ, ਕਮੇਟੀ ਤੋਂ ਬਾਹਰ ਕੱਢਿਆ ਸੀ ਉਹਨੇ। ਡੈਨਾ ਵਿਲੀਅਮਸਨ ਨੇ ਲਿਖਿਆ ਸੀਗਾ, ਕਹਿੰਦੀ ਅਲੋਨ ਐਂਡ ਕਨਫਿਊਜ਼ਡ ਯੂ ਸ਼ੈਲ ਲਾਈਕਲੀ ਰਿਮੇਨ, ਵੀ ਤੂੰ ਬੇਸਿਕਲੀ ਚਾਹੇ ਪਾਰਟੀ ਦੇ ਵਿੱਚ ਆ ਪਰ ਤੂੰ ਕੱਲੀ ਰਹੇਂਗੀ ਤੇ ਕਨਫਿਊਜ਼ ਜਿਹੜੀ ਇਸ ਚੀਜ਼ ਦੇ ਵਿੱਚ ਰਹੇਗੀ। ਸੋ ਜਿਹੜੇ ਆ ਨਾ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਥੋਂ ਇਹ ਪਤਾ ਹੁਣ ਲੱਗ ਰਿਹਾ ਆ ਵੀ ਜਿਹੜੇ ਐਂਟੀ ਸਿੱਖ ਗਰੁੱਪਸ ਆ, ਜਿਹੜੇ ਖਾਸ ਕਰਕੇ ਡਾਕਟਰ ਬੈਂਸ ਦੇ ਉਲਟ ਸੀ, ਸੰਘੀ ਗਰੁੱਪ ਆ, ਉਹਨਾਂ ਦਾ ਸਾਥ ਜਿਹੜਾ ਆ ਇਸ ਬੀਬੀ ਡੈਨਾ ਵਿਲੀਅਮਸਨ ਨੇ ਜਿਹੜਾ ਉਹ ਦਿੱਤਾ ਸੀਗਾ। ਸੋ ਜਿਹੜਾ ਕਾਸਟ ਬਿੱਲ ਨੂੰ ਵੀਟੋ ਕਰਾਉਣਾ ਤੇ ਜਿਹੜਾ 509 ਨੂੰ ਬਿੱਲ ਨੂੰ ਵੀਟੋ ਕਰਾਉਣਾ, ਆਪਾਂ ਇਹ ਸੋਚ ਸਕਦੇ ਆ ਵੀ ਇਹ ਜਿਹੜੀ ਬੀਬੀ ਦਾ ਇਸ ਦੇ ਵਿੱਚ ਕੋਈ ਨਾ ਕੋਈ ਹੱਥ ਜਿਹੜਾ ਉਹ ਰਿਹਾ ਹੋ ਸਕਦਾ ਆ, ਕਿਉਂਕਿ ਇਹਨੇ ਲੱਖਾਂ ਹੀ ਡਾਲਰ 3 ਟਾਈਮ ਜਿਹੜਾ ਹਰਜੋਤ ਸਿੰਘ ਜੀ ਪਹਿਲੇ ਕੁਆਟਰ ਦੇ ਵਿੱਚ $1,20,000 2025 ਦੇ, ਦੂਜੇ ਕੁਆਟਰ ਦੇ ਵਿੱਚ $1 ਲੱਖ ਤੇ ਤੀਜੇ ਕੁਆਟਰ 'ਚ $1,10,000 ਜਿਹੜਾ ਸਕੁਅਰ ਪੈਟਰਨ ਬੌਕਸ ਕਰਕੇ ਜਿਹੜੇ ਬੰਦੇ ਨਾਲ ਇਸ ਤੇ ਜਿਹੜੇ ਫਸੇ ਆ ਵੀ ਉਹਨਾਂ ਦੇ ਜ਼ਰੀਏ ਜਿਹਨੇ ਇਹਨੇ ਧਾਂਦਲੀ ਕੀਤੀ ਸੀਗੀ ਵੀ ਜਿਹੜੀ RSS ਰਾਸ਼ਟਰੀ ਸਵੈਮ ਸੇਵਕ ਸੰਘ ਜਿਹੜੀ ਇੱਥੇ ਦੀ ਆ ਉਹਦੇ ਨਾਲ ਜਿਹੜੀ ਮਿਲ ਕੇ ਜਿਹੜੀ ਲੌਬਿੰਗ ਆ ਉਹ ਕੀਤੀ ਸੀ। ਸੋ ਇੱਥੋਂ ਸਪਸ਼ਟ ਹੋ ਰਿਹਾ ਵੀ ਤੁਸੀਂ ਦੇਖ ਲਓ ਵੀ ਕਿੱਥੇ ਤੱਕ ਜਿਹੜੀਆਂ ਤਾਰਾਂ ਜਿਹੜੀਆਂ ਜੁੜੀਆਂ ਆ। ਸੋ FBI ਦਾ, ਡਿਪਾਰਟਮੈਂਟ ਆਫ ਜਸਟਿਸ ਦਾ ਬਹੁਤ ਧੰਨਵਾਦ, ਉਹਨੇ ਐਡੀ ਕਰਪਟ ਜਿਹੜੀ ਬੀਬੀ ਆ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗਾ ਤੇ ਇਹ ਚੀਜ਼ਾਂ ਸਪਸ਼ਟ ਹੋਈਆਂ। ਪਰ ਆਪਾਂ ਨੂੰ ਸੁਚੇਤ ਹੋ ਕੇ ਚੱਲਣ ਦੀ ਜ਼ਰੂਰਤ ਆ। ਤੁਸੀਂ ਦੇਖੋ ਵੀ ਕਿੱਥੋਂ ਤੱਕ ਜਿਹੜੇ ਆ ਉਹ ਲੋਕ ਤੁਹਾਡੇ ਜਿਹੜੇ ਜੜ੍ਹਾਂ ਵੱਢ ਰਹੇ ਆ। ਇਹ ਡਜ਼ ਨਾਟ ਮੈਟਰ ਤੁਸੀਂ ਕਿਹੜੀ ਪਾਰਟੀ ਦੇ ਆ, ਇਹ ਤਾਂ ਡੈਮੋਕ੍ਰੇਟ ਪਾਰਟੀ ਹੈ ਜਿਹੜੀ ਕਹਿੰਦੀ ਆ ਵੀ ਅਸੀਂ ਤੁਹਾਡੇ ਨਾਲ ਆ। ਤੁਸੀਂ ਦੇਖੋ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਤੁਹਾਡੀਆਂ ਜਿਹੜੀਆਂ ਜੜ੍ਹਾਂ ਇਸ ਦੇ ਵਿੱਚ ਵੱਡੀਆਂ ਹੈਗੀਆਂ। ਸੋ ਇਹ ਜਿਹੜਾ ਸੰਘੀ ਗਰੁੱਪ ਆ ਨਾ, ਇਹ ਹਟਦਾ ਨਹੀਂ ਹੈਗਾ। ਕਹਿੰਦੇ ਵੀ RSS ਵੱਲੋਂ ਅਮਰੀਕਾ ਦੇ ਵਿੱਚ ਲੌਬਿੰਗ ਦਾ ਇੱਕ ਬੜਾ ਵੱਡਾ ਖੁਲਾਸਾ ਹੋਇਆ ਹੈਗਾ, ਜਿਹਦੇ ਵਿੱਚ ਜਿਹੜਾ ਵਿਸ਼ਵ ਗੁਰੂ ਆਪਣੇ ਆਪ ਨੂੰ ਸਮਝਦਾ, ਕਹਿੰਦੇ ਵੀ ਅਮਰੀਕਾ 'ਚ ਉਹਨਾਂ ਨੇ ਲੌਬਿੰਗ ਲਈ ਸੰਘ ਵੱਲੋਂ ਇੱਕ ਜਿਹੜੀ ਫਰਮ ਨੂੰ ਹਾਇਰ ਕੀਤਾ ਗਿਆ ਸਕੁਅਰ ਪੈਟਰਨ ਬੌਕਸ ਕਰਕੇ। ਹਾਂਜੀ ਜਿਹਦਾ ਹੁਣ ਆਪਾਂ ਮੈਂ ਦੱਸ ਰਿਹਾ ਸੀਗਾ ਵੀ ਲੌਬਿੰਗ ਡਿਸਕਲੋਜ਼ਰ। ਬਿਲਕੁਲ। ਸੋ ਇਹ ਜਿਹੜੀ ਇਹਦੇ 'ਚ ਇਹ ਪਤਾ ਲੱਗਿਆ ਵੀ $3,30,000 ਦਾ ਜਿਹੜਾ ਭੁਗਤਾਨ ਕੀਤਾ ਗਿਆ ਸਿਰਫ ਇਸ ਸਾਲ ਦਾ, ਇਸ ਸਾਲ 3 ਕੁਆਟਰਾਂ 'ਚ। ਜੀ ਹਾਂ। ਸੋ RSS ਨੇ ਕੰਪਨੀ ਨੂੰ ਸਿੱਧਾ ਨਹੀਂ ਹਾਇਰ ਕੀਤਾ, ਵਿਚਾਲੇ ਉਹਨਾਂ ਨੇ ਇੱਕ OnePlus ਸਟ੍ਰੈਟਜੀਜ਼ ਨਾਂ ਦੀ ਕੰਪਨੀ ਨੂੰ ਪਾਇਆ ਗਿਆ ਸੀ ਤੇ ਇੱਕ ਪ੍ਰਿਜ਼ਮ ਮੈਗਜ਼ੀਨ ਹੈਗਾ ਜਿਨ੍ਹਾਂ ਨੇ ਸਟੋਰੀ ਜਿਹੜੀ ਰਨ ਕੀਤੀ ਆ ਉਹਦਾ। ਐਵੇਂ ਥੋੜੀ ਹਰਜੋਤ ਸਿੰਘ ਜੀ ਜਿਹੜੀ ਜਿਹੜੀ US ਦੇ ਵਿੱਚ ਇੰਡੀਆ ਦੀ ਐਮਬੈਸੀ ਆ ਵਾਸ਼ਿੰਗਟਨ ਵਾਲੀ, ਉਹ ਕਹਿੰਦੀ ਵੀ ਸਾਡੀ ਫਿਡਿਊਸ਼ਰੀ ਸੰਬੰਧ ਹੈਗੇ ਆ ਜਿਹੜੀ HAF ਦੇ ਨਾਲ। ਸੋ ਇੱਥੋਂ ਇਹ ਸਪਸ਼ਟ ਹੁੰਦਾ ਹੈ, ਇੱਥੋਂ ਇਹ ਪਤਾ ਲੱਗ ਰਿਹਾ ਵੀ ਇਹ ਕਿੱਥੇ ਤੱਕ ਨੂੰ ਗੱਲ ਜਾ ਰਹੀ ਆ।